ਅਗਲੀ ਖਬਰ ਵੱਲ ਚਲੀਏ ਤੇ ਦੁਨੀਆ ਦੇ ਸਭ ਤੋਂ ਤਾਕਤਵਰ ਜਿਹੜੇ ਪਾਸਪੋਰਟ ਆ ਉਹ ਕਿਹੜੇ ਮੁਲਕਾਂ ਦੇ ਹੈਗੇ ਆ। ਕਹਿੰਦੇ ਵੀ 20 ਸਾਲਾਂ ਦੇ ਵਿੱਚ ਇੰਨਾ ਕੁਝ ਚੇਂਜ ਹੋ ਸਕਦਾ। ਅਮਰੀਕਾ ਪਹਿਲੇ ਨੰਬਰ ਤੇ ਸੀ ਸਨ 2006 ਦੇ ਵਿੱਚ ਤੇ ਇਹ ਸ਼ੇਅਰ ਕਰਦਾ ਸੀ ਫਿਨਲੈਂਡ ਦੇ ਨਾਲ, ਡੈਨਮਾਰਕ ਦੇ ਨਾਲ, ਸਭ ਤੋਂ ਪਾਵਰਫੁਲ ਪਾਸਪੋਰਟ 2006 ਦੇ ਵਿੱਚ। ਅੱਜ ਇਹ 10ਵੀਂ ਪੋਜੀਸ਼ਨ ਤੇ ਆ ਗਿਆ 20 ਸਾਲਾਂ ਦੇ ਵਿੱਚ। ਸੋ ਇਹ ਇੱਕ ਹੈਨਲੇ ਪਾਸਪੋਰਟ ਇੰਡੈਕਸ ਆ। ਉਹਨਾਂ ਨੇ 20 ਸਾਲਾਂ ਦੀ ਯੂਨੀਵਰਸਿਟੀ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਆ, ਜਿਹਦੇ ਵਿੱਚ ਗਲੋਬਲ ਰੈਂਕਿੰਗ ਆਫ ਟਰੈਵਲ ਫਰੀडम ਕਹਿੰਦੇ ਵੀ ਹੁਣ ਟੋਟਲੀ ਡਿਫਰੈਂਟ ਲੱਗਦੀ ਹੈਗੀ ਆ। ਡੈਨਮਾਰਕ ਤਾਂ ਫਿਨਲੈਂਡ ਨੰਬਰ 4 ਦੇ ਉੱਤੇ ਰਹਿ ਗਏ ਹੈਗੇ ਆ ਤੇ ਇਹ ਜਿਹੜਾ ਦੁਨੀਆ ਦੇ ਸਟਰੋਂਗੈਸਟ ਪਾਸਪੋਰਟ ਉਹਨਾਂ ਮੁਲਕਾਂ ਨੂੰ ਜਿਹੜੇ ਇੱਕ ਤਰ੍ਹਾਂ ਦੇ ਨਾਲ ਇਹ ਅਸਾਈਨ ਕੀਤੇ ਗਏ ਆ ਬੇਸਡ ਅਪੋਨ ਟ੍ਰੇਡ, ਇਨਵੈਸਟਮੈਂਟ, ਸਿਕਿਉਰਿਟੀ, ਕੋਆਪਰੇਸ਼ਨ, mobility is the ultimate measure of these values of these countries, ਹੈ ਨਾ। ਸੋ ਸਿੰਗਾਪੁਰ ਨੰਬਰ 1 ਦੇ ਉੱਤੇ ਆਇਆ ਹੈਗਾ ਆ। ਇਹਦੇ ਵਿੱਚ ਇਹ ਵੀ ਜਿਹੜਾ ਦੇਖਿਆ ਗਿਆ ਵੀ ਕਿਹੜੇ ਮੁਲਕ ਲੜਾਈ ਝਗੜੇ ਦੇ ਵਿੱਚ ਇਨਵੋਲਵ ਹੈਗੇ ਆ। ਯੂਨਾਈਟਿਡ ਅਰਬ ਐਮਿਰੇਟਸ ਜੋ ਇਹਦੀ ਰੈਂਕਿੰਗ ਵੀ ਕਾਫੀ ਉੱਪਰ ਜਿਹੜੀ ਆਈ ਹੈਗੀ ਆ। ਸੋ ਜੇ ਓਵਰਆਲ ਮੈਂ ਦੱਸਦਾ ਜਾਵਾਂ ਤੇ ਸਿੰਗਾਪੁਰ ਨੰਬਰ 1 ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉੱਥੇ ਉਹਨਾਂ ਨੂੰ ਵੀਜ਼ਾ ਲੈਣ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈਗੀ। 192 ਡੈਸਟੀਨੇਸ਼ਨ 'ਚ ਉਹ ਜਾ ਸਕਦੇ ਹੈਗੇ ਆ। ਜਾਪਾਨ, ਸਾਊਥ ਕੋਰੀਆ ਤੇ ਯੂਨਾਈਟਿਡ ਅਰਬ ਐਮਿਰੇਟਸ ਨੰਬਰ 2 ਤੇ ਆਇਆ। 188 ਨੇਸ਼ਨ 'ਚ ਉਹ ਜਾ ਸਕਦੇ। ਸਵੀਡਨ ਤੀਜੇ ਤੇ ਆ 187 'ਚ ਤੇ ਨੰਬਰ 4 ਦੇ ਉੱਤੇ ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਨੀਦਰਲੈਂਡ, ਨਾਰਵੇ, ਸਪੇਨ। ਨੰਬਰ 5 ਤੇ ਆਸਟਰੀਆ, ਗ੍ਰੀਸ, ਮਾਲਟਾ, ਪੁਰਤਗਾਲ, ਸਵਿਟਜ਼ਰਲੈਂਡ। ਨੰਬਰ 6 ਤੇ ਹੰਗਰੀ, ਪੋਲੈਂਡ, ਯੂਕੇ। ਨੰਬਰ 7 ਤੇ ਆਸਟ੍ਰੇਲੀਆ, ਕੈਨੇਡਾ, ਚੈਕ ਰਿਪਬਲਿਕ, ਲਾਟਵੀਆ, ਮਲੇਸ਼ੀਆ, ਨਿਊਜ਼ੀਲੈਂਡ, ਸਲੋਵਾਕੀਆ, ਸਲੋਵੇਨੀਆ। ਨੰਬਰ 8 ਤੇ ਕ੍ਰੋਏਸ਼ੀਆ ਤੇ ਐਸਟੋਨੀਆ, ਇਹ ਵੀ ਅਮਰੀਕਾ ਤੇ ਉੱਤੇ ਆ। ਨੰਬਰ 9 ਤੇ ਲਿਥੁਆਨੀਆ ਤੇ ਨੰਬਰ 10 ਦੇ ਉੱਤੇ ਆਈਸਲੈਂਡ ਤੇ USA ਹੈਗੇ ਜੀ। ਅਗਲੀ ਖਬਰ ਵੱਲ ਚਲੀਏ ਤੇ ਦੁਨੀਆ ਦੇ ਸਭ ਤੋਂ ਤਾਕਤਵਰ ਜਿਹੜੇ ਪਾਸਪੋਰਟ ਆ ਉਹ ਕਿਹੜੇ ਮੁਲਕਾਂ ਦੇ ਹੈਗੇ ਆ। ਕਹਿੰਦੇ ਵੀ 20 ਸਾਲਾਂ ਦੇ ਵਿੱਚ ਇੰਨਾ ਕੁਝ ਚੇਂਜ ਹੋ ਸਕਦਾ। ਅਮਰੀਕਾ ਪਹਿਲੇ ਨੰਬਰ ਤੇ ਸੀ ਸਨ 2006 ਦੇ ਵਿੱਚ ਤੇ ਇਹ ਸ਼ੇਅਰ ਕਰਦਾ ਸੀ ਫਿਨਲੈਂਡ ਦੇ ਨਾਲ, ਡੈਨਮਾਰਕ ਦੇ ਨਾਲ, ਸਭ ਤੋਂ ਪਾਵਰਫੁਲ ਪਾਸਪੋਰਟ 2006 ਦੇ ਵਿੱਚ। ਅੱਜ ਇਹ 10ਵੀਂ ਪੋਜੀਸ਼ਨ ਤੇ ਆ ਗਿਆ 20 ਸਾਲਾਂ ਦੇ ਵਿੱਚ। ਸੋ ਇਹ ਇੱਕ ਹੈਨਲੇ ਪਾਸਪੋਰਟ ਇੰਡੈਕਸ ਆ। ਉਹਨਾਂ ਨੇ 20 ਸਾਲਾਂ ਦੀ ਯੂਨੀਵਰਸਿਟੀ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਆ, ਜਿਹਦੇ ਵਿੱਚ ਗਲੋਬਲ ਰੈਂਕਿੰਗ ਆਫ ਟਰੈਵਲ ਫਰੀडम ਕਹਿੰਦੇ ਵੀ ਹੁਣ ਟੋਟਲੀ ਡਿਫਰੈਂਟ ਲੱਗਦੀ ਹੈਗੀ ਆ। ਡੈਨਮਾਰਕ ਤਾਂ ਫਿਨਲੈਂਡ ਨੰਬਰ 4 ਦੇ ਉੱਤੇ ਰਹਿ ਗਏ ਹੈਗੇ ਆ ਤੇ ਇਹ ਜਿਹੜਾ ਦੁਨੀਆ ਦੇ ਸਟਰੋਂਗੈਸਟ ਪਾਸਪੋਰਟ ਉਹਨਾਂ ਮੁਲਕਾਂ ਨੂੰ ਜਿਹੜੇ ਇੱਕ ਤਰ੍ਹਾਂ ਦੇ ਨਾਲ ਇਹ ਅਸਾਈਨ ਕੀਤੇ ਗਏ ਆ ਬੇਸਡ ਅਪੋਨ ਟ੍ਰੇਡ, ਇਨਵੈਸਟਮੈਂਟ, ਸਿਕਿਉਰਿਟੀ, ਕੋਆਪਰੇਸ਼ਨ, mobility is the ultimate measure of these values of these countries, ਹੈ ਨਾ। ਸੋ ਸਿੰਗਾਪੁਰ ਨੰਬਰ 1 ਦੇ ਉੱਤੇ ਆਇਆ ਹੈਗਾ ਆ। ਇਹਦੇ ਵਿੱਚ ਇਹ ਵੀ ਜਿਹੜਾ ਦੇਖਿਆ ਗਿਆ ਵੀ ਕਿਹੜੇ ਮੁਲਕ ਲੜਾਈ ਝਗੜੇ ਦੇ ਵਿੱਚ ਇਨਵੋਲਵ ਹੈਗੇ ਆ। ਯੂਨਾਈਟਿਡ ਅਰਬ ਐਮਿਰੇਟਸ ਜੋ ਇਹਦੀ ਰੈਂਕਿੰਗ ਵੀ ਕਾਫੀ ਉੱਪਰ ਜਿਹੜੀ ਆਈ ਹੈਗੀ ਆ। ਸੋ ਜੇ ਓਵਰਆਲ ਮੈਂ ਦੱਸਦਾ ਜਾਵਾਂ ਤੇ ਸਿੰਗਾਪੁਰ ਨੰਬਰ 1 ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉੱਥੇ ਉਹਨਾਂ ਨੂੰ ਵੀਜ਼ਾ ਲੈਣ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈਗੀ। 192 ਡੈਸਟੀਨੇਸ਼ਨ 'ਚ ਉਹ ਜਾ ਸਕਦੇ ਹੈਗੇ ਆ। ਜਾਪਾਨ, ਸਾਊਥ ਕੋਰੀਆ ਤੇ ਯੂਨਾਈਟਿਡ ਅਰਬ ਐਮਿਰੇਟਸ ਨੰਬਰ 2 ਤੇ ਆਇਆ। 188 ਨੇਸ਼ਨ 'ਚ ਉਹ ਜਾ ਸਕਦੇ। ਸਵੀਡਨ ਤੀਜੇ ਤੇ ਆ 187 'ਚ ਤੇ ਨੰਬਰ 4 ਦੇ ਉੱਤੇ ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਨੀਦਰਲੈਂਡ, ਨਾਰਵੇ, ਸਪੇਨ। ਨੰਬਰ 5 ਤੇ ਆਸਟਰੀਆ, ਗ੍ਰੀਸ, ਮਾਲਟਾ, ਪੁਰਤਗਾਲ, ਸਵਿਟਜ਼ਰਲੈਂਡ। ਨੰਬਰ 6 ਤੇ ਹੰਗਰੀ, ਪੋਲੈਂਡ, ਯੂਕੇ। ਨੰਬਰ 7 ਤੇ ਆਸਟ੍ਰੇਲੀਆ, ਕੈਨੇਡਾ, ਚੈਕ ਰਿਪਬਲਿਕ, ਲਾਟਵੀਆ, ਮਲੇਸ਼ੀਆ, ਨਿਊਜ਼ੀਲੈਂਡ, ਸਲੋਵਾਕੀਆ, ਸਲੋਵੇਨੀਆ। ਨੰਬਰ 8 ਤੇ ਕ੍ਰੋਏਸ਼ੀਆ ਤੇ ਐਸਟੋਨੀਆ, ਇਹ ਵੀ ਅਮਰੀਕਾ ਤੇ ਉੱਤੇ ਆ। ਨੰਬਰ 9 ਤੇ ਲਿਥੁਆਨੀਆ ਤੇ ਨੰਬਰ 10 ਦੇ ਉੱਤੇ ਆਈਸਲੈਂਡ ਤੇ USA ਹੈਗੇ ਜੀ।